ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਬੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਗਰਮੇਲ ਲਿੱਦੜ, ਜਸਵੰਤ ਸਿੰਘ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਬਸਰਾ ਬੇਕਰਸਫੀਲਡ, ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ, ਚਰਨਜੀਤ ਸਿੰਘ ਬਟਵਾਲ, ਪਿਆਰਾ ਸਿੰਘ ਰਾਹਲ, ਗੁਰਪਾਲ ਗਿੱਲ ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਗੁਰਦੀਪ ਸਿੰਘ ਬੈਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਭਖੀ ਹੋਈ ਹੈ ਜੀ ਸਿਆਸਤ, ਤੇ ਉਸ ਦੇ ਵਿੱਚ ਆਦਾਨ ਪ੍ਰਦਾਨ, ਇੱਕ ਦੂਜੇ ਦੇ ਉੱਤੇ ਹਮਲੇ ਵੀ ਹੋ ਰਹੇ ਆ। ਤੇ ਰਾਹੁਲ ਗਾਂਧੀ ਦੀ ਗੱਲ ਕਰੀਏ, ਭਾਜਪਾ ਤੇ ਹਮਲਾ ਕੀਤਾ, 2 ਹਿੰਦੁਸਤਾਨ ਬਣੇ ਉਹਨਾਂ ਨੇ ਕਿਹਾ। ਦੇਖੋ, ਇਹ ਜਿਹੜੀ ਸਪੀਚ ਆ ਉਹਨੂੰ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਜਿਹੜੀ ਕੀਤੀ ਗਈ ਆ, ਉਹ ਰਾਹੁਲ ਗਾਂਧੀ ਘੇਰਦੇ ਤਾਂ ਅਕਸਰ ਰਹਿੰਦੇ ਆ ਭਾਜਪਾ ਨੂੰ ਸੋਸ਼ਲ ਮੀਡੀਆ ਦੇ ਰਾਹੀਂ, ਪਰ ਲੋਕ ਸਭਾ ਦੇ ਵਿੱਚ ਕਿਉਂਕਿ ਮੌਕੇ ਹੀ ਘੱਟ ਮਿਲਦੇ ਆ। ਜੇ ਇਸ ਸਪੀਚ ਨੂੰ ਸੁਣੋ ਤੇ ਸ਼ਾਇਦ ਹੀ ਕੋਈ ਇਸ਼ੂ ਹੋਵੇ ਜਿਹੜਾ ਇਹਦੇ ਵਿੱਚ ਛੱਡਿਆ ਉਹਨੇ। ਜੇ ਤੁਸੀਂ ਇੱਕ ਸਿਆਸੀ ਧਿਰ ਨੂੰ ਸਾਈਡ ਦੇ ਉੱਤੇ ਕਰਕੇ ਇਹਨੂੰ ਸਪੀਚ ਨੂੰ ਸੁਣੋਗੇ ਤਾਂ ਉਹਨੇ ਮੋਦੀ ਸਰਕਾਰ ਨੂੰ ਘੇਰਨ ਦਾ ਕੋਈ ਯਤਨ ਬਾਕੀ ਨਹੀਂ ਛੱਡਿਆ ਇਸ ਸਪੀਚ ਦੇ ਵਿੱਚ। ਉਹਨੇ ਦਾਅਵਾ ਇਹ ਕੀਤਾ ਕਿ ਜਿਹੜਾ ਭਾਸ਼ਣ ਦੇ ਵਿੱਚ ਜਿਹੜੇ ਕਈ ਰਣਨੀਤਕ ਮਸਲੇ ਸੀ ਉਹਨਾਂ ਨੂੰ ਛੋਇਆ ਨਹੀਂ ਗਿਆ ਰਾਸ਼ਟਰਪਤੀ ਹੋਰਾਂ ਦੇ ਭਾਸ਼ਣ ਦੇ ਵਿੱਚ। ਨਾ ਇਹ ਗੱਲ ਕਹੀ ਕਿ ਹੁਣ 2 ਭਾਰਤ ਬਣ ਗਏ ਹੋਏ, 2 ਹਿੰਦੁਸਤਾਨ ਬਣ ਗਿਆ, ਇੱਕ ਅਮੀਰਾਂ ਦਾ ਤੇ ਦੂਜਾ ਗਰੀਬਾਂ ਦਾ, ਤੇ ਇਹਦੇ ਵਿੱਚ ਗਰੀਬੀ ਤੇ ਅਮੀਰੀ ਦਾ ਖੱਪਾ ਲਗਾਤਾਰ ਵੱਧਦਾ ਜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਇਹ ਸੁਝਾਅ ਦਿੰਦਾ ਕਿ ਦੋਵੇਂ ਹਿੰਦੁਸਤਾਨਾਂ ਨੂੰ ਇਕਜੁੱਟ ਕਰਨ ਦੀ ਦਿਸ਼ਾ ਦੇ ਵਿੱਚ ਕੰਮ ਕਰਨ, ਜਿਨ੍ਹਾਂ ਨੂੰ ਉਹਨਾਂ ਦੀ ਸਰਕਾਰ ਨੇ ਬਣਾਇਆ। ਉਹਨੇ ਇਹ ਵੀ ਗੱਲ ਕਹੀ ਕਿ ਭਾਰਤ ਦੀ 40% ਦੌਲਤ 10 ਲੋਕਾਂ ਦੇ ਕੋਲੇ ਚਲੀ ਗਈ ਹੋਈ ਆ, ਜਿਹੜੀ ਕਿ ਇਸ ਵੇਲੇ ਇਹ ਖੱਪਾ ਜਿਹੜਾ ਅਮੀਰੀ ਤੇ ਗਰੀਬੀ ਦਾ ਬਣ ਗਿਆ, ਉਹਨੂੰ ਹੋਰ ਵਧਾ ਰਹੀ ਹੈ। ਇਹ ਵੀ ਕਿਹਾ ਕਿ 84% ਭਾਰਤੀਆਂ ਦੀ ਕਮਾਈ ਸੁੰਗੜ ਚੁੱਕੀ ਆ, ਜਿਹਦੇ ਕਰਕੇ ਉਹ ਗਰੀਬੀ ਦੇ ਵੱਲ ਧੱਕੇ ਜਾ ਰਹੇ ਆ। ਇਹ ਵੀ ਕਿਹਾ ਕਿ ਮੇਡ ਇਨ ਇੰਡੀਆ ਜਿੰਨੀ ਦੇਰ ਤੱਕ ਹੁੰਦਾ ਸੀਗਾ ਉਨੀ ਦੇਰ ਤੱਕ ਭਾਰਤ ਦੇ ਵਿੱਚ ਸਭ ਕੁਝ ਠੀਕ ਠਾਕ ਚੱਲਦਾ ਸੀਗਾ, ਪਰ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੁਮਲੇ ਛੱਡ ਕੇ ਇਹਨੂੰ ਮੇਕ ਇਨ ਇੰਡੀਆ ਬਣਾ ਦਿੱਤਾ ਗਿਆ ਜਾਂ ਸਟਾਰਟਅਪ ਇੰਡੀਆ ਦਾ ਨਾਮ ਇਹਨੂੰ ਦੇ ਦਿੱਤਾ ਗਿਆ, ਪਰ ਇਹਨਾਂ ਦੇ ਵਿੱਚੋਂ ਕੁਝ ਵੀ ਚੱਲਿਆ ਨਹੀਂ। ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਤਾਂ ਵੈਰੀਐਂਟ ਜਿਹੜਾ ਉਹ ਚੱਲ ਰਿਹਾ ਦੁਨੀਆ ਭਰ ਦੇ ਵਿੱਚ ਕਰੋਨਾ ਦਾ, ਇਹ ਕਿਹਾ ਕਿ ਇੱਥੇ AA ਵੈਰੀਐਂਟ ਚੱਲ ਰਿਹਾ। ਇੱਕ ਤਾਂ 에ਅਰਪੋਰਟ ਪੋਰਟ ਜਿੰਨਾ ਕੁਛ ਹੈ ਉਹ ਇੱਕ ਵਿਅਕਤੀ ਨੂੰ ਦੇ ਦਿੱਤਾ ਗਿਆ, ਜਿਹਦਾ ਨਾਮ ਉਹਨਾਂ ਨੇ ਕਿਹਾ ਕਿ ਅਡਾਨੀ ਹੈ। ਦੂਸਰਾ ਉਹਨਾਂ ਨੇ ਕਿਹਾ ਕਿ ਜਿੰਨਾ ਬਾਕੀ ਰਹਿੰਦਾ ਉਹ ਦੂਸਰੇ ਏ ਨੂੰ ਦੇ ਦਿੱਤਾ ਗਿਆ, ਜਿਹਦਾ ਨਾਮ ਅੰਬਾਨੀ ਹੈ। ਇਹ ਕਿਹਾ ਕਿ ਇਹਨਾਂ ਦੋਨਾਂ ਦੇ ਕੋਲੇ ਮੁਲਕ ਦੀ ਸਾਰੀ ਪ੍ਰਾਪਰਟੀ ਧਰ ਦਿੱਤੀ ਗਈ ਆ। ਜਿਹੜਾ ਮੁਲਕ ਡਿਵੈਲਪ ਕੀਤਾ ਗਿਆ ਸੀਗਾ 70 ਸਾਲਾਂ ਦੇ ਵਿੱਚ, ਉਹ ਸਾਰਾ ਭਾਰਤੀ ਜਨਤਾ ਪਾਰਟੀ ਨੇ ਵੇਚ ਦਿੱਤਾ, ਜਿਹੜੀ ਕਿ ਲੋਕਾਂ ਦੀ ਪ੍ਰਾਪਰਟੀ ਸੀ। ਇਸ ਵੇਲੇ ਜੇ ਤੁਸੀਂ ਦੇਖੋਗੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਸਪੀਚ ਸੀਗੀ ਰਾਹੁਲ ਗਾਂਧੀ ਦੀ, ਉਹ ਛਾਈ ਹੋਈ ਹੈ। ਉਹ ਇਸ ਕਰਕੇ ਛਾਈ ਹੋਈ ਆ ਕਿ ਦੇਰ ਬਾਅਦ ਇਹ ਕਿਹਾ ਜਾ ਸਕਦਾ ਕਿ ਇੱਕ ਤਾਂ ਸਰਕਾਰ ਘੇਰੀ ਗਈ, ਦੂਸਰਾ ਜਿਹੜੀਆਂ ਇਸ ਵੇਲੇ ਮੁੱਦੇ ਚੱਲ ਰਹੇ ਆ। ਕਿਉਂਕਿ ਮੈਂ ਫਿਰ ਕਹੂੰਗਾ ਕਿ ਜਿਹੜਾ ਲੋਕ ਸਭਾ ਦੇ ਵਿੱਚ ਬੋਲਣ ਦਾ ਮੌਕਾ ਹੀ ਨਹੀਂ ਕਿਸੇ ਨੂੰ ਦਿੱਤਾ ਜਾਂਦਾ। ਸਰਕਾਰ ਨੇ ਇੱਕ ਤਰੀਕਾ ਅਪਣਾ ਲਿਆ ਕਿ ਜਾਣ ਬੁੱਝ ਕੇ ਕੋਈ ਏਦਾਂ ਦਾ ਖੜਾ ਕਰ ਦਿਓ ਬਖੇੜਾ, ਜਿਵੇਂ ਪਿਛਲਾ ਜਿਹੜਾ ਸੈਸ਼ਨ ਹੋਇਆ ਸੀ ਉਹਦੇ ਵਿੱਚ, ਉਦੋਂ ਪਹਿਲੇ ਸੈਸ਼ਨ ਦੇ ਵਿੱਚ ਜਿਹੜੇ ਰਾਜ ਸਭਾ ਦੇ ਮੈਂਬਰ ਸੀ ਉਹਨਾਂ ਨੂੰ ਸਜ਼ਾ ਦੇ ਰੂਪ ਦੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਮੁੱਦੇ ਨੂੰ ਲੈ ਕੇ ਪਾਰਲੀਮੈਂਟ ਨਹੀਂ ਚੱਲੀ।
ਉਦੋਂ ਪਹਿਲਾਂ ਜਿਹੜਾ ਸੈਸ਼ਨ ਸੀਗਾ, ਜੇ ਤੀਸਰੇ ਸੈਸ਼ਨ ਤੇ ਪਿੱਛੇ ਚਲੇ ਜਾਓ, ਸੈਸ਼ਨ ਉਹ ਵੀ ਨਹੀਂ ਚੱਲਿਆ ਕਿਉਂਕਿ ਕਿਸਾਨਾਂ ਦਾ ਮੁੱਦਾ ਤੇ ਪੈਗਾਸਸ ਵਾਲਾ ਮੁੱਦਾ ਜਿਹੜਾ ਉਹ ਸੀਗਾ। ਆਈ ਥਿੰਕ ਬਿਹਤਰ ਤਰੀਕਾ ਜਿਹੜਾ ਉਹ ਇਹ ਹੈ ਕਿ ਤੁਸੀਂ ਬੋਲੋ ਤੇ ਆਪਣਾ ਮੁੱਦਾ ਉਠਾਓ, ਪਰ ਜਿਹੜੀ ਸਰਕਾਰ ਹੈ ਇਸ ਵੇਲੇ ਉਹਨੇ ਇਹ ਤਰੀਕਾ ਅਪਣਾ ਲਿਆ ਹੋਇਆ ਕਿ ਵਿਰੋਧੀਆਂ ਨੂੰ ਉਕਸਾ ਕੇ ਵਿਰੋਧ ਕਰਵਾ ਦਿਓ, ਚੁੱਪ ਕਰਕੇ ਜਿਹੜੇ ਜਿਹੜੇ ਬਿੱਲ ਚਾਹੀਦੇ ਆ ਉਹ ਪਾਸ ਕਰਵਾਈ ਚੱਲੋ ਤੇ ਉਦਾਂ ਇਹਨਾਂ ਨੂੰ ਨਾਰੇ ਮਾਰੀ ਜਾਣ ਦਿਓ। ਇਸੇ ਕਰਕੇ ਇਹ ਬਹਿਸ ਪਿਛਲੇ 3 ਜਿਹੜੇ ਸੈਸ਼ਨ ਹੋਏ ਆ ਪਾਰਲੀਮੈਂਟ ਦੇ, ਉਹਨਾਂ ਦੇ ਵਿੱਚ ਹੋ ਹੀ ਨਹੀਂ ਸਕੀ, ਉਹਨਾਂ ਦੇ ਵਿੱਚ ਮੁੱਦੇ ਉੱਠ ਹੀ ਨਹੀਂ ਸਕੇ। ਉੱਠਣ ਵੀ ਨਹੀਂ ਦੇਣੇ ਜੀ ਇਹਨਾਂ ਨੇ। ਤਾਂ ਅੱਗੇ ਗੱਲ ਕਰਦੇ ਆ, ਕਾਂਗਰਸ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਸੂਤੀ ਫਸੀ ਹੋਈ ਹੈ। ਕੋ ਇਸ ਵੇਲੇ ਇੱਕ ਜਿਹੜਾ ਚੱਲ ਰਿਹਾ, ਜਿਹੜਾ ਪੁੱਛਿਆ ਜਾ ਰਿਹਾ ਕਿ ਦੱਸੋ ਤੁਸੀਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਪਸੰਦ ਕਰਦੇ ਹੋ, ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਵੇਖਣਾ ਚਾਹੁੰਦੇ ਹੋ, ਜਾਂ ਤੀਸਰੀ ਆਪਸ਼ਨ ਇਹ ਦਿੱਤੀ ਜਾ ਰਹੀ ਹੈ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਕਾਂਗਰਸ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਲੜੇ। ਕੱਲ ਇਹ ਕਾਂਗਰਸ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਵੱਡੀ ਖਬਰ ਸ਼ਾਮੀ 7 ਵਜੇ ਦੇਵਾਂਗੇ। ਲੋਕ ਬੈਠੇ ਰਹੇ, ਪੁੱਛਦੇ ਰਹੇ, ਮੈਸੇਜ ਕਰਦੇ ਰਹੇ ਕਿ ਕੀ ਅੱਜ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋਊਗਾ। ਇਸ ਤਰ੍ਹਾਂ ਦਾ ਤਾਂ ਕੁਝ ਨਹੀਂ ਸੀਗਾ। ਤੇ ਐਲਾਨ ਕੀ ਕੀਤਾ, ਇੱਕ ਗਾਣਾ ਜਿਹੜਾ ਸੀਗਾ ਉਹਦੇ ਕੁਝ ਕਲਿੱਪ ਰਿਲੀਜ਼ ਕਰ ਦਿੱਤੇ 7 ਵਜੇ ਸ਼ਾਮੀ। ਇਸ ਗੀਤ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਭਾਰਿਆ ਗਿਆ। ਹੁਣ ਇਸ ਮਸਲੇ ਦੇ ਉੱਤੇ ਜਿਹੜੇ ਬੋਰਡ ਲੱਗੇ ਹੋਏ ਆ ਪੰਜਾਬ ਦੇ ਵਿੱਚ, ਉਹ ਤਾਂ 3 ਜਣਿਆਂ ਦੇ ਨਾਂ ਤੇ ਲੱਗੇ ਆ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਹੋਰਾਂ ਦੇ ਬੋਰਡ ਨੇ। ਸੁਨੀਲ ਜਾਖੜ ਹੋਰਾਂ ਨੇ ਕੱਲ ਜਿਹੜਾ ਇੱਥੇ ਇੱਕ ਵੈਬ ਪੋਰਟਲ ਹੈ ਕਾਰਵਾਂ, ਉਹਦੇ ਵਿੱਚ ਵੱਡੀ ਇੱਕ ਰਿਪੋਰਟ ਛਪੀ। ਉਸ ਰਿਪੋਰਟ ਤੋਂ ਬਾਅਦ ਖਲਬਲੀ ਬਹੁਤ ਇੱਕ ਮਚੀ ਹੋਈ ਆ ਕਾਂਗਰਸ ਦੇ ਵਿੱਚ, ਕਿਉਂਕਿ ਸੁਨੀਲ ਜਾਖੜ ਹੋਰਾਂ ਨੇ ਇਹ ਕਹਿਤਾ ਵੀ 79 ਜਿਹੜੇ ਵਿਧਾਇਕ ਸੀਗੇ ਕਾਂਗਰਸ ਤੇ, ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ, ਉਹਨਾਂ ਤੋਂ ਰਾਏ ਲਈ ਗਈ ਤਾਂ 42 ਨੇ ਸੁਨੀਲ ਜਾਖੜ ਹੋਰਾਂ ਦਾ ਨਾਂ ਦੇ ਉੱਤੇ ਸਹੀ ਪਾਈ, ਪਰ ਉਹਨਾਂ ਨੂੰ ਬਣਾਇਆ ਨਹੀਂ ਗਿਆ। ਤੇ ਇਹ ਵੀ ਉਹਦੇ ਵਿੱਚ ਇਹ ਗੱਲ ਕਹੀ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਤਾਂ 2 ਵੋਟਾਂ ਪਈਆਂ, 2 ਵਿਧਾਇਕਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਬਣਾ ਦਿਓ। ਨਵਜੋਤ ਸਿੰਘ ਸਿੱਧੂ ਨੂੰ 6 ਵਿਧਾਇਕਾਂ ਨੇ ਵੋਟ ਪਾਈ ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ 16 ਵੋਟਾਂ ਜਿਹੜੀਆਂ ਉਹ ਪਈਆਂ। ਸੁਨੀਲ ਜਾਖੜ ਹੋਰਾਂ ਦਾ ਇਹ ਬਿਆਨ ਕਾਂਗਰਸ ਦੇ ਵਾਸਤੇ ਵੱਡੀ ਮੁਸੀਬਤ ਹੈ, ਕਿਉਂਕਿ ਇਹ ਜਿਹੜੇ ਸੁਨੀਲ ਜਾਖੜ ਨੇ ਉਹ ਇਸ ਗੱਲ ਨੂੰ ਨਹੀਂ ਭੁੱਲੇ ਕਿ ਉਹਨਾਂ ਦਾ ਮੁੱਖ ਮੰਤਰੀ ਦੀ ਕੁਰਸੀ ਨੂੰ ਲਗਭਗ ਹੱਥ ਪੈਂਦਾ ਉਦੋਂ ਰਹਿ ਗਿਆ। ਇਹਦੇ ਪਿੱਛੇ ਵੀ ਜਿਹੜੀ ਆ ਉਹ ਸਾਜ਼ਿਸ਼ ਕਹੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀਤੀ, ਕਿ ਉਹਨਾਂ ਨੇ ਬਣ ਨਹੀਂ ਦਿੱਤਾ ਕਿਸੇ ਨੂੰ। ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਰਾਹ ਦੇ ਵਿੱਚ ਵੀ ਰੋੜੇ ਅਟਕਾਏ। ਹੁਣ ਕਾਂਗਰਸ ਕੀ ਕਰੂਗੀ ਇਸ ਮਾਮਲੇ ਦੇ ਉੱਤੇ, ਕਿਉਂਕਿ ਕਾਂਗਰਸ ਦੀ ਟੇਕ ਜਿਹੜੀ ਆ ਉਹ ਮੇਨ ਤੌਰ ਦੇ ਉੱਤੇ ਉਹ ਇਸ ਪੱਖੋਂ ਕਸੂਤੀ ਸਥਿਤੀ 'ਚ ਫਸੀ ਆ। ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਹ ਐਲਾਨਦੀ ਆ ਸੀਐਮ ਫੇਸ, ਤਾਂ ਉਹਦੇ ਨਾਲ ਉਹ ਦਲਿਤ ਭਾਈਚਾਰੇ ਦੀ ਵੋਟ ਟੁੱਟਦੀ ਹੈ। ਜੇ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਐਲਾਨਦੀ ਆ ਤਾਂ ਉਹਦੇ ਕੋਲੋਂ ਜਿਹੜੀ ਜੱਟ ਸਿੱਖ ਵੋਟ ਹੈ ਉਹ ਟੁੱਟਦੀ ਹੈ। ਹੁਣ ਤੀਜੀ ਜਿਹੜੀ ਮੁਸੀਬਤ ਇਹ ਆਣ ਕੇ ਵਿੱਚ ਇਹਦੇ ਪੈ ਗਈ ਕਿ ਸੁਨੀਲ ਜਾਖੜ ਹੋਰੀ ਹਿੰਦੂ ਭਾਈਚਾਰੇ ਦਾ ਫੇਸ ਨੇ। ਜੇ ਉਹਨਾਂ ਨੇ ਕਹਿਤਾ ਕਿ 42 ਵੋਟਾਂ ਮੈਨੂੰ ਪਈਆਂ ਸੀ, ਮੈਨੂੰ ਇੱਕ ਸਿਰਫ ਉਹਨਾਂ ਦੇ ਕਹਿਣ ਦਾ ਮਤਲਬ ਤਾਂ ਸਿੱਧਾ ਇਹ ਆ ਕਿ ਮੈਨੂੰ ਇੱਕ ਹਿੰਦੂ ਹੋਣ ਕਰਕੇ ਨਹੀਂ ਬਣਾਇਆ ਗਿਆ। ਇਹ ਜਿਹੜੀ ਵਰਣ ਵੰਡ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ ਸਿਆਸੀ ਪਾਰਟੀਆਂ ਦੇ ਵਿੱਚ, ਇਹ ਖਤਰਨਾਕ ਹੈ। ਇਹ ਹੋਰ ਹੀ ਪਾਸੇ ਨੂੰ ਕਹਾਣੀ ਤੁਰ ਪਈ ਹੈ। ਹੁਣ ਕਾਂਗਰਸ ਇਸ ਮਾਮਲੇ ਦੇ ਉੱਤੇ ਉਹ ਕੀ ਜਵਾਬ ਦੇਊਗੀ, ਜਾਂ ਇਹ ਸਮਝਿਆ ਜਾਊਗਾ ਕਿ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ, ਜਦੋਂ ਕਿ ਉਹਨਾਂ ਨੂੰ ਸਕਰੀਨਿੰਗ ਕਮੇਟੀ ਦਾ ਬਣਾਇਆ ਹੋਇਆ। ਚਲੋ ਸਕਰੀਨਿੰਗ ਕਮੇਟੀ ਵਾਲਾ ਕੰਮ ਤਾਂ ਨਿਬੜ ਗਿਆ, ਉਹ ਤਾਂ ਉਮੀਦਵਾਰਾਂ ਤੱਕ ਸੀਮਤ ਸੀ, ਉਮੀਦਵਾਰ ਸਾਰੇ ਚੁਣ ਲਏ ਗਏ, ਸਭ ਕੁਝ ਹੋ ਗਿਆ। ਪਰ ਜਿਹੜੀ ਇਹ ਬਿਆਨਬਾਜ਼ੀ ਆ ਖਾਸ ਤੌਰ ਦੇ ਉੱਤੇ ਕਾਰਵਾਂ ਦੇ ਵਿੱਚ ਜਤਿੰਦਰ ਤੁੜ ਹੋਰਾਂ ਦੀ ਜਿਹੜੀ ਰਿਪੋਰਟ ਛਪੀ ਆ, ਉਹ ਰਿਪੋਰਟ ਕਾਂਗਰਸ ਦੇ ਵਾਸਤੇ ਜਿਹੜੀ ਉਹ ਘਾਤਕ ਸਿੱਧ ਹੋ ਸਕਦੀ ਆ, ਕਿਉਂਕਿ ਕਾਂਗਰਸ ਦੇ ਕੋਲੇ ਇੱਕ ਜਿਹੜਾ ਹਿੰਦੂ ਭਾਈਚਾਰੇ ਦਾ ਵੋਟ ਬੈਂਕ ਆ, ਜਿਹੜਾ ਇਹ ਕੱਟੜ ਨਹੀਂ ਗਏ, ਜਿਹੜੇ ਬੀਜੇਪੀ ਵੱਲ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਜਾਂਦੇ,
ਉਹ ਵੋਟ ਬੈਂਕ ਨਾਰਾਜ਼ ਹੋ ਸਕਦਾ। ਜੇ ਉਹ ਵੋਟ ਬੈਂਕ ਨਾਰਾਜ਼ ਹੁੰਦਾ ਤੇ ਫਿਰ ਉਹ ਕਿੱਧਰ ਜਾਊਗਾ? ਇਹ ਬੜਾ ਵੱਡਾ ਸਵਾਲ ਹੈ, ਕਿਉਂਕਿ ਉਹ ਕੱਟੜ ਨਹੀਂ ਗਿਆ, ਭਾਜਪਾ ਵਾਲੇ ਪਾਸੇ ਨਹੀਂ ਜਾਣਾ। ਤਾਂ ਇਹ ਜਿਹੜਾ ਕਾਂਗਰਸ ਨੂੰ ਮੁੱਖ ਮੰਤਰੀ ਦਾ ਚਿਹਰਾ ਚੁਣਨਾ ਬਹੁਤ ਔਖਾ ਹੋਇਆ ਪਿਆ। ਇਹ ਕਿਹਾ ਜਾ ਰਿਹਾ ਕਿ 6 ਫਰਵਰੀ ਨੂੰ ਮੁੱਖ ਮੰਤਰੀ ਦਾ ਫੇਸ ਡਿਕਲੇਅਰ ਕੀਤਾ ਜਾ ਸਕਦਾ। ਉਧਰ ਜਿਹੜੇ ਨਵਜੋਤ ਸਿੰਘ ਸਿੱਧੂ ਨੇ, ਉਹ ਤਾਂ ਕੱਲ ਆਪਣੀਆਂ ਰੈਲੀਆਂ ਵੀ ਛੱਡ ਕੇ ਪਹਾੜਾਂ ਦੇ ਉੱਤੇ ਜਿਹੜਾ ਉਹ ਚਲੇ ਗਏ। ਇਹਨੂੰ ਵੀ ਇਸ ਤਰੀਕੇ ਦੇ ਨਾਲ ਲਿਆ ਜਾ ਰਿਹਾ ਕਿ ਉਹ ਪ੍ਰੈਸ਼ਰ ਪਾਉਣ ਦੇ ਵਾਸਤੇ ਚਲੇ ਗਏ ਨੇ। ਜੀ ਦੇਖੋ ਬਾਅਦ ਵਿੱਚ ਨਿਕਲਦਾ ਕੀ ਹੈਗਾ ਆ, ਪਰ ਮਚਿਆ ਹੋਇਆ ਖੜਕਾਮ ਹੈਗਾ ਉੱਥੇ। ਤੇ ਅੱਗੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਨੂੰ ਠੱਲ ਪਈ ਆ। ਜਿਹੜੇ ਨਾਮ ਵਾਪਸ ਲੈਣ ਦੀ ਤਰੀਕ ਭਲਕ ਤੱਕ ਹੈਗੀ ਆ, ਇਹਦੀ ਛਾਣਬੀਣ ਹੋ ਰਹੀ ਆ। ਕਿਸੇ ਸਮੇਂ ਬਹੁਤ ਸਾਰੇ ਕਾਗਜ਼ ਰੱਦ ਹੋ ਜਾਂਦੇ ਹੁੰਦੇ ਸੀਗੇ। ਇਹ ਹੌਲੀ ਹੌਲੀ ਤੁਸੀਂ ਇਹ ਕਹਿ ਲਓ ਕਿ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਭਰਾਉਣ ਲੱਗੇ। ਇਸੇ ਕਰਕੇ ਜਿਹੜੇ ਕੁਝ ਅਹਿਮ ਕੈਂਡੀਡੇਟ ਨੇ, ਉਹਨਾਂ ਨੇ ਕਵਰਿੰਗ ਕੈਂਡੀਡੇਟ ਵੀ ਆਪਣੇ ਨਹੀਂ ਭਰੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਵਰਿੰਗ ਕੈਂਡੀਡੇਟ ਨਹੀਂ ਭਰਿਆ, ਭਗਵੰਤ ਮਾਨ ਹੋਰਾਂ ਨੇ ਆਪਣਾ ਕਵਰਿੰਗ ਕੈਂਡੀਡੇਟ ਨਹੀਂ ਭਰਿਆ, ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਆਪਣਾ ਕਵਰਿੰਗ ਕੈਂਡੀਡੇਟ ਨਹੀਂ ਭਰਿਆ। ਉਹ ਸਮਝਦੇ ਨੇ ਕਿ ਉਹਨਾਂ ਦੇ ਕਾਗਜ਼ ਬਿਲਕੁਲ ਸਹੀ ਨੇ, ਰੱਦ ਨਹੀਂ ਹੋਣਗੇ। ਬੜੇ ਸਾਰੇ ਲੋਕ ਇਹ ਕਹਿੰਦੇ ਆ ਕਿ ਕਵਰਿੰਗ ਕੈਂਡੀਡੇਟ ਜਿਹੜਾ ਉਹ ਕੀ ਹੁੰਦਾ, ਉਹ ਕਿਉਂ ਭਰਿਆ ਜਾਂਦਾ। ਕੱਲ ਵੀ ਕਈਆਂ ਦਾ ਜਿਹੜਾ ਉਹ ਸਵਾਲ ਸੀਗਾ ਕਿ ਇੱਥੇ ਹੀ ਇਸ ਰੇਡੀਓ ਦੇ ਉੱਤੇ ਤੁਸੀਂ ਕਲੀਅਰ ਕਰ ਦੇਣਾ। ਐਕਚੁਅਲੀ ਕਵਰਿੰਗ ਕੈਂਡੀਡੇਟ ਕੀ ਆ ਕਿ ਇੱਕ ਆਪਣੇ ਨਾਲ ਦਾ ਜਿਹੜਾ ਉਹ ਭਰਿਆ ਜਾਂਦਾ। ਮੋਸਟਲੀ ਸਿਆਸਤਦਾਨ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਕਵਰਿੰਗ ਕੈਂਡੀਡੇਟ ਵਜੋਂ ਭਰਦੇ ਆ। ਉਹ ਇਉਂ ਹੁੰਦਾ ਕਿ ਜੇ ਜਿਹੜਾ ਮੇਨ ਕੈਂਡੀਡੇਟ ਆ ਉਹਦੇ ਕਾਗਜ਼ਾਂ ਦੇ ਵਿੱਚ ਕਿਸੇ ਕਿਸਮ ਦਾ ਨੁਕਸ ਨਿਕਲ ਆਵੇ, ਸਪੋਜ਼ ਉਹ ਕਾਗਜ਼ ਰੱਦ ਹੋ ਜਾਣ, ਤੇ ਫਿਰ ਜਿਹੜਾ ਕਵਰਿੰਗ ਕੈਂਡੀਡੇਟ ਆ ਉਹਦੀ ਜਗ੍ਹਾ ਦੇ ਉੱਤੇ ਚੋਣ ਲੜ ਸਕੇ, ਉਹ ਕਵਰਿੰਗ ਕੈਂਡੀਡੇਟ ਹੁੰਦਾ। VIP ਹਲਕਿਆਂ ਦੇ ਉੱਤੇ ਨਿਗਾਹ ਮਾਰੀਏ ਤਾਂ ਐਤਕੀ ਚੋਣਾਂ ਦੇ ਵਿੱਚੋਂ ਲੰਬੀ ਹਲਕੇ ਦੇ ਵਿੱਚੋਂ 17 ਚੋਂ 6 ਜਣਿਆਂ ਦੇ ਕਾਗਜ਼ ਰੱਦ ਹੋਏ ਆ। ਜਿਹੜੇ ਕਾਗਜ਼ ਰੱਦ ਹੁੰਦੇ ਆ ਉੱਥੇ ਇਹ ਵੀ ਤੁਸੀਂ ਜਿਹੜਾ ਉਹ ਧਿਆਨ ਰੱਖਣਾ ਕਿ ਜਿਹੜੇ ਕਵਰਿੰਗ ਕੈਂਡੀਡੇਟ ਨੇ, ਉਹਨਾਂ ਦੇ ਕਾਗਜ਼ ਉਹ ਫਿਰ ਜਾਣਬੁੱਝ ਕੇ ਰੱਦ ਕਰਵਾ ਲੈਂਦੇ ਆ, ਜਾਂ ਵਾਪਸ ਲੈ ਲੈਂਦੇ ਆ, ਜਾਂ ਰੱਦ ਕਰਵਾ ਲੈਂਦੇ ਆ ਜਦੋਂ ਮੇਨ ਦੇ ਠੀਕ ਪਾਏ ਗਏ। ਸੋ ਲੰਬੀ ਹਲਕੇ ਦੇ ਵਿੱਚੋਂ 17 ਚੋਂ 6 ਜਣਿਆਂ ਦੇ ਕਾਗਜ਼ ਰੱਦ ਹੋਏ ਆ। ਜਲਾਲਾਬਾਦ ਦੇ ਵਿੱਚੋਂ 21 ਚੋਂ 4 ਦੇ ਰੱਦ ਹੋਏ ਆ। ਅੰਮ੍ਰਿਤਸਰ ਪੂਰਬੀ ਦੇ ਵਿੱਚ 15 ਚੋਂ 4, ਹਲਕਾ ਭਦੌੜ ਦੇ ਵਿੱਚ 20 ਚੋਂ 7 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਆ। ਪਟਿਆਲਾ ਸ਼ਹਿਰੀ ਦੇ ਵਿੱਚ 28 ਚੋਂ 10 ਉਮੀਦਵਾਰਾਂ ਦੇ, ਹਲਕਾ ਰਾਮਪੁਰਾ ਫੂਲ ਦੇ ਵਿੱਚ 29 ਚੋਂ 10 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਆ। ਹਲਕਾ ਖਡੂਰ ਸਾਹਿਬ ਚ MP ਜਸਬੀਰ ਸਿੰਘ ਡਿੰਪਾ ਦੇ ਭਰਾ ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਦੇ ਕਾਗਜ਼ ਵੀ ਰੱਦ ਹੋਏ ਆ। ਵਿਧਾਨ ਸਭਾ ਚੋਣਾਂ ਚ ਢਾਈ ਦਹਾਕਿਆਂ ਤੋਂ ਬਾਅਦ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੀ ਰਫ਼ਤਾਰ ਜਿਹੜੀ ਆ ਉਹ ਘਟੀ ਆ। 1985 ਦੀਆਂ ਚੋਣਾਂ ਤੱਕ ਇਹ ਕਾਗਜ਼ ਰੱਦ ਹੋਣ ਦਾ ਅੰਕੜਾ ਛੋਟਾ ਹੁੰਦਾ ਸੀਗਾ। 97 ਦੇ ਵਿੱਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੀ ਦਰ ਵਧਣੀ ਸ਼ੁਰੂ ਹੋ ਗਈ। 17 ਤੱਕ ਇਹ ਜਾਰੀ ਰਹੀ। ਮੌਜੂਦਾ ਪੰਜਾਬ ਚੋਣਾਂ ਲਈ 117 ਵਿਧਾਨ ਸਭਾ ਹਲਕਿਆਂ ਚੋਂ 2252 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਹਦੇ ਵਿੱਚੋਂ 504 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਆ, ਜਿਹੜੇ ਕਿ 22.38% ਬਣਦੇ ਆ। ਪੰਜਾਬ ਦੀ ਦੂਜੀ ਅਸੈਂਬਲੀ ਚੋਣ ਦੇ ਵਿੱਚ ਸਭ ਤੋਂ ਵੱਧ 48.64% ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਏ ਸੀ, ਔਰ ਇਹ ਰਿਕਾਰਡ ਅੱਜ ਤੱਕ ਕਾਇਮ ਹੈ। 1977 ਦੀਆਂ ਅਸੈਂਬਲੀ ਚੋਣਾਂ ਦੇ ਮੌਕੇ ਤੇ ਸਭ ਤੋਂ ਘੱਟ 1.44% ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸੀਗੇ। ਸਿਆਸੀ ਮਾਹਰ ਇਹ ਕਹਿੰਦੇ ਆ ਕਿ ਨਾਮਜ਼ਦਗੀ ਕਾਗਜ਼ਾਂ ਦੇ ਵਿੱਚ ਕਾਗਜ਼ ਰੱਦ ਹੋਣ ਦਾ ਕਾਰਨ ਤਕਨੀਕੀ ਨੁਕਸ ਹੈ। ਸਿਆਸੀ ਚੇਤਨਤਾ ਤੇ ਕਾਨੂੰਨੀ ਸਮਝ ਉਮੀਦਵਾਰਾਂ ਦੇ ਵਿੱਚ ਵਧੀ ਆ, ਫਿਰ ਵੀ ਛੋਟੀ ਜਿਹੀ ਗਲਤੀ ਜਿਹੜੀ ਆ ਉਹ ਅੜਿੱਕਾ ਬਣ ਜਾਂਦੀ ਹੈ। ਸ਼ਿਕਾਇਤਾਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਵਿਰੋਧੀ ਧਿਰਾਂ ਕਰਦੀਆਂ ਇੱਕ ਦੂਜੇ ਦੀਆਂ, ਉਹ ਵੀ ਕਾਗਜ਼ ਰੱਦ ਕਰਵਾਉਣ ਦਾ ਕਾਰਨ ਬਣਦੀਆਂ ਨੇ। ਆਜ਼ਾਦ ਭਾਰਤ ਦੀ ਪਹਿਲੀ ਅਸੈਂਬਲੀ ਚੋਣ 1952 ਦੇ ਵਿੱਚ ਹੋਈ ਸੀ, ਜਦੋਂ 1527 ਦੇ ਵਿੱਚੋਂ 77 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸੀਗੇ। ਪੰਜਾਬੀ ਸੂਬਾ ਬਣਨ ਤੋਂ ਬਾਅਦ ਪਹਿਲੀ 1967 ਦੀ ਚੋਣ ਦੇ ਵਿੱਚ 879 ਦੇ ਵਿੱਚੋਂ 26 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸੀਗੇ। ਔਰ ਜਿਹੜਾ ਜੇ ਦੇਖਿਆ ਜਾਵੇ ਤਾਂ 12 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ, ਉਹਦੇ ਵਿੱਚ 464 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸੀਗੇ, ਜਿਹੜੇ ਕਿ 26.80% ਜਿਹੜਾ ਉਹ ਬਣਦਾ।
ਤੇ ਐਤਕੀ 22.38% ਜਿਹੜੇ ਕਾਗਜ਼ ਰੱਦ ਹੋਏ ਆ, ਤੇ ਉਹ ਜੇ ਅੰਕੜਿਆਂ ਦੇ ਹਿਸਾਬ ਦੇ ਨਾਲ ਦੇਖੀਏ ਤੇ ਇਹ ਬਹੁਤ ਘੱਟ ਹੈ। ਪਰ ਐਤਕੀ ਇਹ ਹੈ ਕਿ ਕੜਮੱਸ ਬੜਾ ਪਿਆ, ਕਾਗਜ਼ ਦਾਖਲ ਬਹੁਤ ਹੋਏ ਆ। 2252 ਉਮੀਦਵਾਰਾਂ ਨੇ ਕਾਗਜ਼ ਜਿਹੜੇ ਉਹ ਭਰੇ ਸੀਗੇ। ਕਾਗਜ਼ ਰੱਦ ਹੋਣ ਦੇ ਵਿੱਚ ਆਜ਼ਾਦ ਉਮੀਦਵਾਰਾਂ ਦੇ ਜ਼ਿਆਦਾ ਕਾਗਜ਼ ਰੱਦ ਹੋਏ ਆ। ਹੁਣ ਆਜ਼ਾਦ ਕਿਹੜੇ ਕਿਹੜੇ ਨੇ ਜਾਂ ਕਿਹੜੀਆਂ ਪਾਰਟੀਆਂ ਦੇ ਨੇ, ਕਿਉਂਕਿ ਆਜ਼ਾਦ ਤਾਂ ਸੰਯੁਕਤ ਸਮਾਜ ਮੋਰਚੇ ਦੇ ਵੀ ਨੇ। ਸੋ ਇਹ ਅਜੇ ਜਦੋਂ ਵਾਪਸ ਲੈਣ ਦੀ ਤਰੀਕ ਆ ਜੀ, ਉਹ ਲੱਗ ਜਾਊਗੀ। ਜਦੋਂ ਫਾਈਨਲ ਟੈਲੀ ਆਊਗੀ ਫਿਰ ਦੱਸਿਆ ਜਾ ਸਕੂਗਾ ਕਿ ਕਿਹਦੇ ਕਿਹਦੇ ਰੱਦ ਹੋਏ ਆ ਔਰ ਕਿਸ ਕਿਸ ਜਗ੍ਹਾ ਤੋਂ ਰੱਦ ਹੋਏ। ਜੀ। ਤੇ ਅੱਗੇ ਗੱਲ ਕਰਦੇ ਹਾਂ, ਲੋਕ ਸਿਆਸੀ ਨੇਤਾਵਾਂ ਨੂੰ ਸਵਾਲਾਂ ਦੇ ਨਾਲ ਹੀ ਘੇਰਨ ਲੱਗੇ। ਦੇਖੋ, ਐਤਕੀ ਇਹ ਅਵੇਅਰਨੈਸ ਜਿਹੜੀ ਆ ਉਹ ਹੈਗੀ ਆ, ਔਰ ਡਰਦੇ ਆ ਜਿਹੜੇ ਸਿਆਸੀ ਲੋਕ ਨੇ, ਉਹ ਡਰ ਵੀ ਰਹੇ ਆ। ਕਿਉਂਕਿ ਇੱਕ ਤਾਂ ਸਵਾਲ ਜਿਹੜੇ ਉਹਨਾਂ ਨੂੰ ਹੋ ਜਾਂਦੇ, ਦੂਜਾ ਕੋਈ ਨਾ ਕੋਈ ਵੀਡੀਓ ਬਣਾ ਕੇ ਉਹ ਵਾਇਰਲ ਕਰ ਦਿੰਦਾ। ਇੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਘਿਰ ਗਏ ਪਟਿਆਲੇ ਦੇ ਵਿੱਚ। ਜਿਹੜੇ ਇੱਕ ਮਾਪੇ ਸੀਗੇ ਉਹਨਾਂ ਨੇ ਘੇਰ ਲਿਆ ਕਿ ਅਸੀਂ ਤਾਂ ਇਹ ਕਹਿੰਦੇ ਸੀਗੇ ਵੀ ਸਕੂਲ ਜਿਹੜੇ ਆ ਉਹ ਕਰੋਨਾ ਕਾਲ ਦੀਆਂ ਫੀਸਾਂ ਮਾਫ ਕਰਨ, ਤੁਸੀਂ ਉਲਟੇ ਪਰਚੇ ਸਾਡੇ ਉੱਤੇ ਦਰਜ ਕਰਾਤੇ ਜਦੋਂ ਮੁੱਖ ਮੰਤਰੀ ਸੀ। ਇਹ ਕਹਿਤਾ ਕਿ ਅਸੀਂ ਮਦਦ ਕਰਾਂਗੇ। ਮਦਦ ਕਰਨ ਵਾਲੀ ਜਿਹੜੀ ਆ ਉਹ ਗੱਲ ਆਪਣੀ ਜਗ੍ਹਾ ਦੇ ਉੱਤੇ ਆ, ਪਰਚੇ ਦਾ ਜਵਾਬ ਤਾਂ ਉਹ ਦੇ ਨਹੀਂ ਸਕੇ। ਇਹ ਵੀਡੀਓ ਵਾਇਰਲ ਹੋ ਗਈ। ਇੱਕ ਵੀਡੀਓ ਜਿਹੜੀ ਵਾਇਰਲ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਪੋਰਟੇਬਲ ਸਪੀਕਰ ਚੁੱਕੀ ਫਿਰਦਾ, ਉਹ ਸਵਾਲ ਕਰ ਰਿਹਾ ਕਾਂਗਰਸੀ ਉਮੀਦਵਾਰ ਨੂੰ ਕਿ ਤੁਸੀਂ ਆ ਗਏ ਹੋ ਵੋਟਾਂ ਮੰਗਣ, ਦੱਸੋ ਘਰ ਘਰ ਨੌਕਰੀ ਦਿੱਤੀ, ਬੇਰੁਜ਼ਗਾਰੀ ਭੱਤਾ ਦਿੱਤਾ, ਸਮਾਰਟਫੋਨ ਦਿੱਤੇ। ਉਹ ਭੱਜੇ ਜਾ ਰਹੇ ਆ ਮੂਰੇ ਮੂਰੇ। ਉਹ ਬੰਦਾ ਸਪੀਕਰ ਦੇ ਉੱਤੇ ਮਗਰ ਮਗਰ ਜਿਹੜਾ ਉਹ ਬੋਲਦਾ ਜਾਂਦਾ। ਇਹ ਤਰੀਕਾ ਅਪਣਾ ਲਿਆ। ਹਾਲਾਂਕਿ ਫੀਲੇ ਉਹਦੇ ਗਲ ਪੈਣ ਦੀ ਕੋਸ਼ਿਸ਼ ਵੀ ਕਰਦੇ। ਮਨਪ੍ਰੀਤ ਬਾਦਲ ਨੂੰ ਇੱਕ ਕੱਚੇ ਮੁਲਾਜ਼ਮ ਨੇ ਘੇਰ ਲਿਆ ਇਹ ਸਵਾਲ ਕਰਕੇ, ਤੁਸੀਂ ਤਾਂ ਕਹਿੰਦੇ ਸੀਗੇ ਆ ਜਿਹੜੀਆਂ ਚਿਮਨੀਆਂ ਨੇ ਇਹ ਬੰਦ ਪਈਆਂ, ਇਹਦੇ ਨਾਲ ਮੇਰੀਆਂ ਅੱਖਾਂ 'ਚ ਪਾਣੀ ਆਉਂਦਾ। ਮਨਪ੍ਰੀਤ ਬਾਦਲ ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ। ਉਹ ਕਹਿੰਦਾ ਵੀਡੀਓ ਤੁਹਾਡੀ YouTube ਤੇ ਪਈ ਆ। ਫੀਲਿਆਂ ਨੇ ਉੱਥੇ ਵੀ ਘੇਰ ਲਿਆ ਇਹ ਕਹਿ ਕੇ ਕਿ ਇਹ ਤਾਂ ਸ਼ਰਾਬੀ ਆ, ਜਦੋਂ ਕਿ ਸ਼ਰਾਬੀ ਵਾਲੀ ਕੋਈ ਗੱਲ ਨਹੀਂ ਸੀ। ਹੁਣ ਦੋ ਥਾਵਾਂ ਦੇ ਉੱਤੇ ਦੋ ਉਮੀਦਵਾਰ ਘਿਰੇ। ਜੱਗਾ ਹਿੱਸੋਵਾਲ ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਤੋਂ ਜਿੱਤਿਆ ਸੀ, ਇਸ ਵਾਰੀ ਪਲਟੀ ਮਾਰ ਕੇ ਕਾਂਗਰਸ 'ਚ ਚਲੇ ਗਿਆ। ਕਾਂਗਰਸ ਨੇ ਜਗਰਾਓਂ ਤੋਂ ਉਹਨੂੰ ਟਿਕਟ ਦਿੱਤੀ ਹੈ। ਜਗਰਾਓਂ ਦੇ ਨੇੜੇ ਪਿੰਡ ਪੈਂਦਾ ਸਿੱਧਵਾਂ ਕਲਾ, ਉੱਥੇ ਜੱਗੇ ਨੂੰ ਘੇਰ ਲਿਆ ਕਿਸਾਨਾਂ ਨੇ। ਉਹਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛੇ। ਗੰਭੀਰ ਮੁੱਦਿਆਂ ਤੇ ਚਰਚਾ ਕਰਨ 'ਚ ਥਿੜਕ ਗਿਆ ਜੱਗਾ ਹਿੱਸੋਵਾਲ ਔਰ ਉਹ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ ਜਿਹੜੇ ਸਵਾਲ ਕਰਨ ਵਾਲੇ ਸੀ ਉਹਨਾਂ ਨੇ ਕਿਹਾ ਕਿ ਸਵਾਲਾਂ ਦੇ ਜਵਾਬ ਦਿਓ, ਅਸੀਂ ਇੱਥੋਂ ਦੇ ਵੋਟਰ ਹੈ। ਮਾਹੌਲ ਤੱਤਾ ਹੋ ਗਿਆ। ਉਹ ਜੱਗਾ ਹਿੱਸੋਵਾਲ ਤੂੰ ਮੈਂ ਦੇ ਉੱਤੇ ਉਤਰ ਆਇਆ। ਔਰ ਜੱਗਾ ਹਿੱਸੋਵਾਲ ਉਹਨੇ ਇਹ ਗੱਲ ਕਹੀ ਕਿ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਜਿਹੜੇ ਸਵਾਲ ਕਰਨ ਵਾਲੇ ਸੀਗੇ ਉਹਨਾਂ ਨੇ ਇਹ ਪੁੱਛਿਆ ਕਿ ਫਸਲਾਂ ਦੇ ਖਰਾਬੇ ਦੀ ਜਿਹੜੀ ਵਿਸ਼ੇਸ਼ ਗਰਦੌਰੀ ਕਰਾਉਣੀ ਸੀ, ਉਹਦੇ ਹੁਕਮ ਜਾਰੀ ਨਹੀਂ ਹੋਏ। ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਨਹੀਂ ਮਿਲੀ। ਕਰੋਨਾ ਦੀ ਆੜ ਦੇ ਵਿੱਚ ਬੰਦ ਪਏ ਸਕੂਲ ਖੋਲੇ ਨਹੀਂ ਜਾ ਰਹੇ। ਕਾਂਗਰਸੀ ਉਮੀਦਵਾਰ ਨੇ ਕੋਈ ਠੋਸ ਜਵਾਬ ਦੇਣ ਦੀ ਜਗ੍ਹਾ ਜਾਂ ਕਾਰਵਾਈ ਕਰਨ ਦੀ ਜਗ੍ਹਾ ਦੇ ਉੱਤੇ ਪੱਲਾ ਛਡਾਉਣ ਦੇ ਵਿੱਚ ਬਿਹਤਰੀ ਸਮਝੀ। ਜਦੋਂ ਜਾਣ ਲੱਗਿਆ ਅਗਲਿਆਂ ਨੇ ਮੂਹਰੋਂ ਹੋ ਕੇ ਘੇਰ ਲਿਆ, ਉੱਥੋਂ ਫਿਰ ਨਾਲਦਿਆਂ ਨੇ ਔਖੇ ਹੋ ਕੇ ਕੱਢਿਆ। ਦੂਜਾ ਜਿਹੜਾ ਉਮੀਦਵਾਰ ਘਿਰਿਆ ਉਹ ਸੀ ਫਾਜ਼ਿਲਕਾ ਤੋਂ ਦਵਿੰਦਰ ਘਬਾਇਆ। ਉਹਦਾ ਲਗਾਤਾਰ ਹਲਕੇ ਦੇ ਵਿੱਚ ਥਾਂ ਥਾਂ ਦੇ ਉੱਤੇ ਲੋਕਾਂ ਦੇ ਵੱਲੋਂ ਵਿਰੋਧ ਹੋ ਰਿਹਾ ਵਿਕਾਸ ਕਾਰਜਾਂ ਦੇ ਵਿੱਚ ਵਿਤਕਰੇ ਕਰਕੇ। ਹੁਣ ਰੁਜ਼ਗਾਰ ਦਾ ਵਾਅਦਾ ਪੂਰਾ ਨਾ ਹੋਣ ਕਰਕੇ ਬੇਰੁਜ਼ਗਾਰਾਂ ਨੇ ਉਹਨੂੰ ਘੇਰ ਲਿਆ। ਬੇਰੁਜ਼ਗਾਰ ਬੀਐਡ ਟੈਟ ਪਾਸ ਜਿਹੜੇ ਟੀਚਰ ਸੀ, ਉਹਨਾਂ ਤੇ ਪੰਜਾਬ ਪੁਲਿਸ ਦੀ ਭਰਤੀ ਲਈ ਬੇਰੁਜ਼ਗਾਰ ਫਿਰ ਰਹੇ ਨੌਜਵਾਨਾਂ ਦੇ ਵੱਲੋਂ ਜੰਡ ਵਾਲਾ ਪਿੰਡ ਦੇ ਵਿੱਚ ਜਿਹੜਾ ਇਹ ਦਵਿੰਦਰ ਘਬਾਇਆ ਸੀ ਉਹਨੂੰ ਘੇਰ ਕੇ ਤਿੱਖੇ ਸਵਾਲ ਕੀਤੇ ਗਏ। ਘਬਾਇਆ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਕਿਹਾ ਕਿ ਉਹਨਾਂ ਹਰ ਯੂਨੀਅਨ ਨੂੰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨਾਲ ਮਿਲਾਉਣ ਦੀ ਜ਼ਿੰਮੇਵਾਰੀ ਨਿਭਾਈ ਹੈ। ਕੁਝ ਭਰਤੀਆਂ ਕੋਰਟ ਦਾ ਮਸਲਾ ਹੋਣ ਕਰਕੇ ਰੁਕੀਆਂ ਪਈਆਂ ਨੇ। ਬੇਰੁਜ਼ਗਾਰ ਨੌਜਵਾਨਾਂ ਨੇ ਇਹ ਕਿਹਾ ਕਿ ਸਰਕਾਰ ਨੇ ਇੱਕ ਵੀ ਭਰਤੀ ਨਹੀਂ ਕੀਤੀ। ਘਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕੀਤਾ ਜਾਂਦਾ ਤਾਂ ਇਕੱਲੇ ਉਹਨਾਂ ਦੇ ਪਿੰਡ ਤੋਂ 40 ਤੋਂ 50 ਨੌਜਵਾਨਾਂ ਨੂੰ ਨੌਕਰੀ ਮਿਲਣੀ ਸੀ, ਪਰ ਉਹ ਬੇਰੁਜ਼ਗਾਰ ਨੇ। ਘਬਾਇਆ ਨੂੰ ਸਵਾਲ ਜਿਹੜੇ ਸੀ ਵਿੱਚੇ ਹੀ ਛੱਡ ਕੇ ਜਾਣਾ ਪੈ ਗਿਆ ਕਿਉਂਕਿ ਸਵਾਲਾਂ ਦੇ ਜਵਾਬ ਹੈ ਨਹੀਂ ਗੇ। ਇਹ ਆ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਰੈਲੀਆਂ ਦੇ ਉੱਤੇ ਪਾਬੰਦੀਆਂ ਲੱਗੀ ਹੋਣ ਕਰਕੇ
ਡੋਰ ਟੂ ਡੋਰ ਜਾਣਾ ਪੈ ਰਿਹਾ ਪ੍ਰਚਾਰ ਲਈ। ਪਹਿਲਾਂ ਇਹ ਕੀ ਕਰਦੇ ਸੀ, ਰੈਲੀ ਰੱਖੀ, ਵੱਡੀ ਸਾਰੀ ਰੈਲੀ ਕੀਤੀ, ਸਟੇਜ ਤੇ ਲੋਕਾਂ ਦੇ ਵਿਚਾਲੇ ਇੱਕ ਵੱਡਾ ਸਾਰਾ ਪਾੜਾ ਬਣਾਇਆ ਔਰ ਉੱਤੋਂ ਭਾਸ਼ਣ ਕੀਤੇ ਤੇ ਨਿਕਲ ਗਏ। ਉਹ ਹੁਣ ਜਦੋਂ ਲੋਕਾਂ ਦੇ ਨੇੜੇ ਜਾਣਾ ਪੈ ਰਿਹਾ ਤੇ ਖਿਜੇ ਹੋਏ ਖਪੇ ਹੋਏ ਲੋਕ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੇ ਆ ਤੇ ਇਹਨਾਂ ਨੂੰ ਜਵਾਬ ਨਹੀਂ ਆ ਰਹੇ। ਆਈ ਥਿੰਕ ਜਿਨ੍ਹਾਂ ਲੋਕਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਆ ਰਹੇ, ਲੋਕਾਂ ਨੂੰ ਇਹ ਹੁਣ ਸੋਚਣਾ ਚਾਹੀਦਾ ਕਿ ਉਹ ਉਹਨਾਂ ਦੇ ਹਲਕੇ ਨੂੰ ਰਿਪਰੈਜ਼ੈਂਟ ਕਿਵੇਂ ਕਰਨਗੇ ਜਿਹੜੇ ਆਮੋ ਸਾਹਮਣੇ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ। ਜੀ, ਅੱਗੇ ਗੱਲ ਕਰਦੇ ਹਾਂ ਸੰਯੁਕਤ ਸਮਾਜ ਮੋਰਚੇ ਦੇ, ਉਸਦੇ ਉਮੀਦਵਾਰ ਆਜ਼ਾਦ ਹੀ ਚੋਣ ਲੜਨਗੇ। ਪਰ ਤੇ ਜੀ ਹੁਣ ਤਾਂ ਆਜ਼ਾਦ ਚਲੇ ਗਏ, ਕਿਉਂਕਿ ਜਿਹੜਾ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੇ ਜਿਹੜਾ ਮਾਨਤਾ ਤਾਂ ਮਿਲੀ ਆ ਨਾਮ ਨੂੰ। ਅਜੇ ਜਿਹੜੀ ਸਿਆਸੀ ਪਾਰਟੀ ਦੇ ਤੌਰ ਦੇ ਉੱਤੇ ਅਜੇ ਕੁਝ ਉਹਦੀਆਂ ਘੁਣਤਰਾਂ ਰਹਿੰਦੀਆਂ ਨੇ, ਉਹ ਪੂਰੀਆਂ ਕਰਨੀਆਂ ਪੈਣਗੀਆਂ। ਪਰ ਇਹ ਜਿਹੜੇ ਨਾਮ ਨੂੰ ਮਾਨਤਾ ਉਦੋਂ ਮਿਲੀ ਜਦੋਂ ਨਾਮਜ਼ਦਗੀਆਂ ਮੁਕੰਮਲ ਹੋ ਚੁੱਕੀਆਂ ਹੋਈਆਂ ਸੀਗੀਆਂ। ਜਿਹੜੇ ਸੰਯੁਕਤ ਸਮਾਜ ਮੋਰਚੇ ਵਾਲੇ ਆ, ਉਹਨਾਂ ਨੇ ਇਸ ਗੱਲ ਦੇ ਉੱਤੇ ਚੋਣ ਕਮਿਸ਼ਨ ਦੇ ਫੈਸਲੇ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਜਾਣਬੁੱਝ ਕੇ ਉਹਨਾਂ ਨੂੰ ਲਟਕਾਇਆ ਗਿਆ, ਅਟਕਾਇਆ ਗਿਆ। ਤੇ ਉਹਨਾਂ ਹਾਲਾਂਕਿ ਜਿਹੜਾ ਚੋਣ ਕਮਿਸ਼ਨ ਸੀਗਾ, ਉਹਨੇ ਜਦੋਂ ਇਹਦੇ ਉੱਤੇ ਪ੍ਰਤੀਕਿਰਿਆ ਦਿੱਤੀ ਸੀ ਤਾਂ ਉਹਨੇ ਇਹ ਗੱਲ ਕਹੀ ਸੀਗੀ ਕਿ ਜਦੋਂ ਕਾਗਜ਼ ਪੱਤਰ ਪੂਰੇ ਨਹੀਂ ਤੇ ਉਹ ਕਿਵੇਂ ਉਹਦੀ ਰਜਿਸਟ੍ਰੇਸ਼ਨ ਕਰ ਸਕਦੇ ਸੀ। ਹੁਣ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇੱਕ ਚੋਣ ਨਿਸ਼ਾਨ ਉਹਨਾਂ ਨੂੰ ਦਿੱਤਾ ਜਾਵੇ। ਇੱਕ ਚੋਣ ਨਿਸ਼ਾਨ ਮਿਲ ਸਕੂਗਾ ਜਾਂ ਨਹੀਂ, ਇਹਦੇ ਚਾਂਸਸ ਨਹੀਂ ਹੈਗੇ, ਕਿਉਂਕਿ ਇਸ ਕਰਕੇ ਨਹੀਂ ਹੈਗੇ ਕਿ ਜੇ ਦੇਖਿਆ ਜਾਵੇ ਤਾਂ ਜਿਹੜੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਂਦੇ ਆ, ਉਹ ਕੁਝ ਆਪਸ਼ਨ ਦਿੱਤੀਆਂ ਜਾਂਦੀਆਂ ਨੇ, 3-4 ਹੁੰਦੀਆਂ ਨੇ, ਉਹਦੇ ਵਿੱਚੋਂ ਇੱਕ ਪਿਕ ਕਰਨਾ ਹੁੰਦਾ। ਮੰਨ ਲਓ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਚੋਣ ਨਿਸ਼ਾਨ, ਜਿਹੜਾ ਜਿਵੇਂ ਮੰਜਾ ਜਾਂ ਕੈਂਚੀ, ਇਦਾਂ ਦੇ ਚੋਣ ਨਿਸ਼ਾਨ ਨੇ, 3 ਕੁ ਜਿਹੜੀ ਆਪਸ਼ਨ ਦਿੱਤੀਆਂ ਜਾ ਰਹੀਆਂ ਨੇ। ਇੱਕ ਜਗ੍ਹਾ ਦੇ ਉੱਤੇ ਇੱਕ ਨੂੰ ਮਿਲ ਗਿਆ ਤੇ ਉਹ ਹੋ ਸਕਦਾ ਦੂਜੇ ਵਿਧਾਨ ਸਭਾ ਹਲਕੇ ਦੇ ਵਿੱਚ ਕਿਸੇ ਹੋਰ ਆਜ਼ਾਦ ਨੇ ਪਿਕ ਕਰ ਲਿਆ ਹੋਵੇ ਤੇ ਉਹ ਇਹਨਾਂ ਦੀ ਪਾਰਟੀ ਵੱਲੋਂ ਨਾ ਹੋਵੇ। ਤਾਂ ਇਹ ਕੜਮੱਸ ਜਿਹੜਾ ਉਹ ਪੈ ਗਿਆ ਜਿਹੜਾ ਸੰਯੁਕਤ ਸਮਾਜ ਮੋਰਚੇ ਦਾ। ਈਵਨ ਜਿਹੜੇ ਇਹਨਾਂ ਦੀ ਚੋਣ ਲੜ ਰਹੇ ਆ, ਉਹ ਇਹ ਕਹਿੰਦੇ ਆ ਕਿ ਸਾਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਚੋਣ ਨਿਸ਼ਾਨ ਕੀ ਆ, ਉਹਦੇ ਕਰਕੇ ਪੋਸਟਰ ਨਹੀਂ ਬਣਾਏ ਜਾ ਸਕੇ, ਉਹਦੇ ਕਰਕੇ ਫਲੈਕਸਾਂ ਨਹੀਂ ਬਣਾਈਆਂ ਜਾ ਸਕੀਆਂ। ਹੁਣ ਜਦੋਂ 4 ਤਰੀਕ ਨੂੰ ਨਾਮ ਵਾਪਸ ਲੈਣ ਦੀ ਜਿਹੜੀ ਅਖੀਰਲੀ ਤਰੀਕ ਹੈ ਕੱਲ ਨੂੰ, ਉਦੋਂ ਬਾਅਦ ਇਹ ਚੋਣ ਨਿਸ਼ਾਨ ਅਲਾਟ ਕੀਤੇ ਜਾ ਸਕਣਗੇ। ਜਦੋਂ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ, ਫਿਰ ਇਹ ਆਪਣੀਆਂ ਫਲੈਕਸਾਂ ਬਣਾਉਣਗੇ, ਆਪਣੇ ਪੋਸਟਰ ਬਣਾਉਣਗੇ ਤੇ ਫਿਰ ਇਹ ਲੋਕਾਂ ਤੱਕ ਅਪਰੋਚ ਕਰਨਗੇ। ਇੱਕ ਦੂਜਾ ਇਹ ਕਿ ਜੇ ਇਹਨਾਂ ਨੂੰ ਇੱਕ ਚੋਣ ਨਿਸ਼ਾਨ ਨਹੀਂ ਮਿਲਦਾ, ਚੋਣ ਨਿਸ਼ਾਨ ਵੱਖੋ ਵੱਖਰੇ ਮਿਲਦੇ ਆ, ਤੇ ਜੇ ਸਾਂਝੇ ਤੌਰ ਦੇ ਉੱਤੇ ਇਹਨਾਂ ਅਪੀਲ ਕਰਨੀ ਹੋਈ, ਉਹ ਅਪੀਲ ਨਹੀਂ ਕਰ ਸਕਣਗੇ। ਇਹ ਕਿਵੇਂ ਦੱਸਣਗੇ ਕਿ ਕਿਹੜੇ ਉਮੀਦਵਾਰ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਕਿੱਥੋਂ ਖੜੇ ਆ? ਜੇ ਚੋਣ ਨਿਸ਼ਾਨ ਇੱਕ ਮਿਲਦਾ, ਫਿਰ ਰਾਹ ਜਿਹੜਾ ਉਹ ਥੋੜਾ ਜਿਹਾ ਸੌਖਾ ਹੋ ਸਕਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਜਿਹੜੇ ਉਮੀਦਵਾਰ ਨੇ, ਉਹਨਾਂ ਨੇ ਕੁਝ ਥਾਵਾਂ ਦੇ ਉੱਤੇ ਜਿਹੜੇ ਉਹ ਨਾਮਜ਼ਦਗੀਆਂ ਹੀ ਨਹੀਂ ਭਰੀਆਂ। ਔਰ ਜਿਵੇਂ ਜਿਹੜਾ ਇਹਨਾਂ ਨੇ ਹਲਕਾ ਲੁਧਿਆਣਾ ਉੱਤਰੀ ਤੋਂ ਉਮੀਦਵਾਰ ਸੀ ਸ਼ਿਵਮ ਅਰੋੜਾ, ਉਹਨੂੰ ਟਿਕਟ ਦਿੱਤੀ, ਕਿਸਾਨਾਂ ਦਾ ਸਾਥ ਛੱਡ ਕੇ ਉਹ ਕਾਂਗਰਸ ਦੇ ਵਿੱਚ ਚਲੇ ਗਿਆ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਕੁਝ ਸਿਆਸੀ ਧਿਰਾਂ ਨੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੁਝ ਸ਼ੈਤਾਨੀ ਵੀ ਕੀਤੀ ਹੈ। ਉਹ ਸ਼ੈਤਾਨੀ ਇਸ ਤਰੀਕੇ ਦੇ ਨਾਲ ਕੀਤੀ ਹੈ ਕਿ ਉਮੀਦਵਾਰੀ ਆਪਣੇ ਕਿਸੇ ਜਾਣਕਾਰ ਨੂੰ ਦਵਾਤੀ। ਉਹਨਾਂ ਕੁਝ ਥਾਵਾਂ ਤੋਂ ਨਾਮਜ਼ਦਗੀਆਂ ਨਹੀਂ ਭਰੀਆਂ, ਕੁਝ ਥਾਵਾਂ ਦੇ ਉੱਤੇ ਕਾਗਜ਼ ਰੱਦ ਹੋਣ ਦੇ ਵੀ ਚਾਂਸਸ ਨੇ, ਕਿਉਂਕਿ ਕਾਗਜ਼ਾਂ ਦੇ ਵਿੱਚ ਜਾਣਬੁੱਝ ਕੇ ਕੁਝ ਊਣਤਾਈਆਂ ਛੱਡ ਦਿੱਤੀਆਂ। ਜਦੋਂ ਜੇ ਨਾਮਜ਼ਦਗੀ ਲਾਸਟ ਮਿੰਟ ਦੇ ਉੱਤੇ ਨਹੀਂ ਭਰੀ, ਉਹ ਖਾਲੀ ਹੋ ਗਿਆ, ਉਹਦਾ ਜਿਹੜੇ ਉਮੀਦਵਾਰ ਨੇ ਉਹ ਭਰਵਾਈ, ਉਹਨੂੰ ਫਾਇਦਾ ਹੋ ਜਾਣਾ। ਜੇ ਕਾਗਜ਼ ਰੱਦ ਜਿਹੜੇ ਹੋ ਗਏ, ਉਹਦਾ ਵੀ ਫਾਇਦਾ ਉਸ ਉਮੀਦਵਾਰ ਨੂੰ ਹੋ ਜਾਣਾ ਜਿਹਨੇ ਇਹ ਆਪਣੇ ਬੰਦੇ ਜਿਹੜੇ ਉਹ ਖੜੇ ਕੀਤੇ। ਇਹ ਵੀ ਕਹਾਣੀ ਜਿਹੜੀ ਆ ਉਹ ਸੰਯੁਕਤ ਸਮਾਜ ਮੋਰਚੇ ਨੂੰ ਸਮਝ ਨਹੀਂ ਲੱਗੀ। ਇਹ ਕਾਹਲੀ ਜਿਹੜੀ ਉਹ ਕੀਤੀ ਗਈ ਆ, ਕਿਉਂਕਿ
ਜਿਹੜੀ ਸਕਰੀਨਿੰਗ ਕਮੇਟੀ ਲਾਈ ਗਈ, ਜਿਹੜੇ ਬੰਦੇ ਲਾਏ ਗਏ, ਉਹਨਾਂ ਨੂੰ ਕੁਝ ਬਹੁਤਾ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਕਿ ਕਿਹੜੀਆਂ ਕਿਹੜੀਆਂ ਇਹਦੇ ਵਿੱਚ ਘੁੰਤਰਾਂ ਹੁੰਦੀਆਂ ਨੇ। ਨਾ ਜਿਹੜੇ ਕੋਈ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਲੋਕ ਸੀ ਉਹ ਨਾਲ ਜੋੜੇ ਗਏ ਜਿਹੜੇ ਕਿ ਦੱਸ ਸਕਣ। ਸਮਾਂ ਬਹੁਤ ਥੋੜਾ ਸੀ, ਇਸੇ ਕਰਕੇ ਬਹੁਤੇ ਲੋਕਾਂ ਦਾ ਇਹ ਵਿਚਾਰ ਸੀਗਾ ਕਿ ਜੇ ਇਹਨਾਂ ਚੋਣਾਂ ਨੂੰ ਅੱਗੇ ਪਾ ਦਿੱਤਾ ਜਾਂਦਾ ਜਾਂ ਇਹ ਧੜੇ ਵਜੋਂ ਨਾ ਲੜਦੇ, ਇੱਕ ਪ੍ਰੈਸ਼ਰ ਗਰੁੱਪ ਵਜੋਂ ਖੜੇ ਹੁੰਦੇ ਤੇ ਉਹ ਜ਼ਿਆਦਾ ਬਿਹਤਰ ਹੁੰਦਾ। ਜਿਵੇਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਦੇ ਵੱਲੋਂ ਅੱਜ ਇੱਕ ਆਨਲਾਈਨ ਮੀਟਿੰਗ ਕੀਤੀ ਜਾ ਰਹੀ ਆ, ਜਿਹਦੇ ਵਿੱਚ ਜਿਹੜੀਆਂ ਮੋਰਚੇ ਦੇ ਨਾਲ ਜੁੜੀਆਂ ਜਥੇਬੰਦੀਆਂ ਨੇ, ਇਹਨਾਂ ਨੂੰ ਤਾਂ ਕਿਉਂਕਿ ਪਾਸੇ ਕੀਤਾ ਗਿਆ, ਜਿਹੜੀਆਂ ਚੋਣਾਂ ਲੜ ਰਹੀਆਂ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ MSP ਬਾਰੇ ਕਮੇਟੀ ਬਣਾਏ ਜਾਣ ਸੰਬੰਧੀ ਕੇਂਦਰ ਸਰਕਾਰ ਦੇ ਵੱਲੋਂ ਅਜੇ ਤੱਕ ਹੱਥ ਪੱਲਾ ਨਹੀਂ ਫੜਾਇਆ ਗਿਆ। ਲਖੀਮਪੁਰ ਖੀਰੀ ਵਾਲੀ ਘਟਨਾ ਜਿਹੜੀ ਆ ਉਹ ਉਸੇ ਤਰੀਕੇ ਦੇ ਨਾਲ ਉੱਥੇ ਹੀ ਕਹਾਣੀ ਖੜੀ ਆ, ਕੋਈ ਅੱਗੇ ਤੁਰੀ ਨਹੀਂ, ਕਿਉਂਕਿ ਇਸ ਚੀਜ਼ ਦਾ ਅਸਰ ਤਾਂ ਪਿਆ ਨਾ। ਸੰਯੁਕਤ ਕਿਸਾਨ ਮੋਰਚਾ ਕਮਜ਼ੋਰ ਹੋਇਆ ਔਰ ਕੇਂਦਰ ਦੀ ਸਰਕਾਰ ਇਹੀ ਚਾਹੁੰਦੀ ਸੀਗੀ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਕਮਜ਼ੋਰ ਕਰਕੇ ਹੋਰ ਪਾਸੇ ਲਾਇਆ ਜਾਵੇ ਤੇ ਫਿਰ ਜਿਹੜਾ ਉਹਨਾਂ ਦਾ ਕੰਮ ਸੌਖਾ ਹੋ ਜਾਊਗਾ। ਜਿਹੜਾ ਬਜਟ ਆਇਆ, ਉਹ ਬਜਟ ਦੇ ਉੱਤੇ ਜੇ ਤੁਸੀਂ ਨਿਗਾਹ ਮਾਰੋਗੇ ਤਾਂ ਉਹਦੇ ਵਿੱਚ ਕੇਂਦਰ ਦੀ ਸਰਕਾਰ ਦੀ ਸਿਹਤ ਦੇ ਉੱਤੇ ਕੋਈ ਅਸਰ ਕਿਸੇ ਕਿਸਮ ਦਾ ਨਹੀਂ ਦਿਸਦਾ, ਕਿਉਂਕਿ ਉਹ ਇਹ ਸਮਝਦੇ ਆ ਕਿ ਜੇ ਅਸੀਂ ਇਹ ਹੈਂਡਲ ਕਰ ਲਿਆ ਤੇ ਬਾਕੀ ਤੇ ਗੱਲਾਂ ਛੋਟੀਆਂ ਨੇ। ਹੁਣ ਜਿਹੜੀ ਅੱਜ ਆਨਲਾਈਨ ਮੀਟਿੰਗ ਹੋ ਰਹੀ ਆ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਭਾਜਪਾ ਨੂੰ ਵੋਟ ਦੀ ਚੋਟ ਦਾ ਜਿਹੜਾ ਉਹ ਐਲਾਨ ਕੀਤਾ ਜਾ ਸਕਦਾ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਚੋਣਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਅਜਿਹਾ ਇੱਕ ਜਿਹੜਾ ਪ੍ਰੈਸ਼ਰ ਗਰੁੱਪ ਸੀਗਾ, ਜੇ ਉਹ ਪੰਜਾਬ ਦੇ ਵਿੱਚ ਵੀ ਕ੍ਰੀਏਟ ਹੁੰਦਾ, 24 ਦੀਆਂ ਚੋਣਾਂ ਦੇ ਵਾਸਤੇ ਤਿਆਰੀ ਕਰ ਲਈ ਜਾਂਦੀ, ਤੇ ਉਹ ਇੱਕ ਬਿਹਤਰ ਤਰੀਕਾ ਹੋ ਸਕਦਾ ਸੀ। ਪਰ ਖੈਰ, ਕਿਉਂਕਿ ਰੋਕਿਆ ਨਹੀਂ ਜਾ ਸਕਦਾ, ਕਿਸੇ ਨੂੰ ਵੀ ਸੰਵਿਧਾਨਕ ਹੱਕ ਹੈ ਕਿ ਉਹ ਇਹ ਚੋਣ ਨੂੰ ਲੜ ਸਕਦੇ ਆ। ਪਰ ਵੱਡਾ ਸਵਾਲ ਇਹ ਆ ਕਿ ਜੇ ਇਹਨਾਂ ਚੋਣਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ, ਉਹਦੇ ਕਰਕੇ ਕੁਝ ਇਸ ਤਰ੍ਹਾਂ ਦਾ ਹੋ ਗਿਆ ਕਿ ਜਿਹੜਾ ਵੋਟਾਂ ਇਹਨਾਂ ਨੂੰ ਪਈਆਂ ਨਾ, ਕੋਈ ਬੰਦਾ ਜਿੱਤਿਆ ਨਾ, ਤੇ ਉਹਦਾ ਫਿਰ ਜਿਹੜਾ ਜੀ ਉਹ ਖਮਿਆਜ਼ਾ ਤਾਂ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਭੁਗਤਣਾ ਪਊਗਾ, ਕਿਉਂਕਿ ਫਿਰ ਜਿਹੜੀ ਇੱਕ ਰਿਸਪੈਕਟ ਏਡੀ ਵੱਡੀ ਗੇਨ ਕੀਤੀ ਸੀਗੀ, ਉਹਦਾ ਕੀ ਬਣੂਗਾ? ਪਤਾ ਨਹੀਂ ਕਿਉਂ ਖੜੇ ਹੋਏ ਆ, ਕੌਣ ਇਹਨਾਂ ਦੇ ਪਿੱਛੇ ਆ, ਉਹ ਤਾਂ ਇਹਨਾਂ ਨੂੰ ਪਤਾ ਹੀ ਆ ਵੀ ਉਹ ਕੱਲ ਨਹੀਂ ਬਣਨੀ ਜਿਹਨੂੰ ਲੈ ਕੇ ਇਹ ਗਏ ਆ। ਅੱਗੇ ਸਿੱਧੂ ਤੇ ਮਜੀਠੀਆ ਵਿਚਾਲੇ ਜੰਗ ਤਾਂ ਭਖ ਗਈ ਆ, ਤੇ ਸਿੱਧੂ ਦੇ ਕੇਸ ਤੇ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਹੋਊਗੀ। ਦੇਖੋ, ਇਹ ਜਿਹੜਾ ਮਾਮਲਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਤੇ 30 ਸਾਲ ਪੁਰਾਣਾ ਹੈ। ਅੱਛਾ, ਇਹ ਜਿਹੜਾ ਜਿੰਨ ਹੈ, ਇਹ ਅਕਸਰ ਚੋਣਾਂ ਦੇ ਵੇਲੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਕਲ ਆਉਂਦਾ। ਇੱਥੇ ਪਟਿਆਲੇ ਦੇ ਵਿੱਚ ਹੀ ਇਹ ਘਟਨਾ ਵਾਪਰੀ ਸੀਗੀ। ਪਿਛਲੇ ਦਿਨੀ ਆਪਾਂ ਗੱਲ ਵੀ ਕੀਤੀ ਸੀ ਕਿ ਇੱਕ ਔਰਤ ਨੇ ਆ ਕੇ ਵੀ ਦੋਸ਼ ਲਾਤੇ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਕਿ ਉਹ ਨਵਜੋਤ ਸਿੱਧੂ ਹੋਰਾਂ ਦੀ ਭੈਣ ਹੈ ਤੇ ਉਹਨੇ ਆਪਣੀ ਮਾਂ ਦੀ ਟੇਕ ਕੇਅਰ ਨਹੀਂ ਕੀਤੀ। ਉਹਨੂੰ ਕੋਈ ਬਹੁਤ ਵੱਡਾ ਇੱਥੇ ਤੁਸੀਂ ਕਹ ਲਓ ਕਿ ਨਹੀਂ ਜ਼ਿਆਦਾ ਬਹੁਤੇ ਲੋਕਾਂ ਨੇ ਚੁੱਕਿਆ ਕਿ ਉਹ ਇੰਨੀ ਦੇਰ ਕਿੱਥੇ ਸੀ, ਹੁਣ ਕਿੱਥੋਂ ਆ ਗਈ ਇੱਕਦਮ ਚੋਣਾਂ ਦੇ ਵੇਲੇ। ਪਰ ਵਿਰੋਧੀਆਂ ਨੇ ਕੋਸ਼ਿਸ਼ ਜਿਹੜੀ ਉਹ ਕੀਤੀ। ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਵਿਊ ਪਟੀਸ਼ਨ ਪੈ ਗਈ ਹੈ 30 ਸਾਲ ਪੁਰਾਣੇ ਜਿਹੜਾ ਇੱਥੇ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ, ਜਿਹਦੇ ਵਿੱਚ ਜਿਹੜਾ ਇੱਕ ਵਿਅਕਤੀ ਦੀ ਮੌਤ ਹੋ ਗਈ ਸੀਗੀ, ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਇੱਕ ਸਾਥੀ ਦੇ ਖਿਲਾਫ ਇਹ ਮਾਮਲਾ ਸੀਗਾ। ਅੱਜ ਇਹ ਰਿਵਿਊ ਪਟੀਸ਼ਨ ਦੇ ਉੱਤੇ ਸੁਣਵਾਈ ਹੈ। ਇਹਦੇ ਵਿੱਚ ਕੀ ਹੁੰਦਾ ਹੈ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਧਰ ਜਿਹੜਾ ਅੰਮ੍ਰਿਤਸਰ ਈਸਟ ਹੈ, ਉੱਥੇ ਕਿਉਂਕਿ ਬਿਕਰਮ ਮਜੀਠੀਆ ਨੇ ਪੇਪਰ ਭਰੇ ਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਇੱਥੇ ਇਹ ਸੀਟ ਜਿਹੜੀ ਆ ਉਹ ਜੰਗ ਦਾ ਅਖਾੜਾ ਇੱਕ ਕਿਸਮ ਦੇ ਨਾਲ ਬਣ ਰਹੀ ਆ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੋਰੀ, ਜਿਵੇਂ ਪਹਿਲਾਂ ਵੀ ਦੱਸਿਆ, ਕਿ ਅਚਾਨਕ 10 ਰੈਲੀਆਂ ਜਿਹੜੀਆਂ ਉਹਨਾਂ ਨੇ ਰੱਖੀਆਂ ਸੀਗੀਆਂ, ਉਹ ਸਾਰੀਆਂ ਰੱਦ ਕਰਕੇ ਚਲੇ ਗਏ ਇੱਥੇ ਪਹਾੜਾਂ ਦੇ ਵਿੱਚ ਮਾਤਾ ਦੇ ਦਰਸ਼ਨ ਕਰਨ ਦੇ ਵਾਸਤੇ। ਵੈਸ਼ਨੋ ਦੇਵੀ ਕਟੜਾ, ਉਹਦੀਆਂ ਫੋਟੋਆਂ ਉਹਨਾਂ ਨੇ ਜਦੋਂ ਸ਼ੇਅਰ ਕੀਤੀਆਂ ਤੇ ਬਹੁਤਿਆਂ ਨੂੰ ਹੈਰਾਨੀ ਹੋਈ ਕਿ ਇੱਕਦਮ ਨਵਜੋਤ ਸਿੰਘ ਸਿੱਧੂ ਹੋਰੀ ਇਹ ਏਡੀ ਵੱਡੀ ਲੜਾਈ ਜਿਹੜੀ ਉਹ ਛੱਡ ਕੇ ਉੱਥੇ ਕਿਵੇਂ ਚਲੇ ਗਏ।
ਨਵਜੋਤ ਕੌਰ ਸਿੱਧੂ ਹੋਰੀ ਉਹਨਾਂ ਦੀ ਜਗ੍ਹਾ ਦੇ ਉੱਤੇ ਚੋਣ ਪ੍ਰਚਾਰ ਕਰ ਰਹੇ ਆ। ਉਹ ਇਹ ਵੀ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹਲਕੇ ਦੇ ਵਿੱਚ ਡਿਵੈਲਪਮੈਂਟ ਕਰਵਾਈ ਆ ਖੂਬ। ਨਾਲ ਦੀ ਨਾਲ ਜਿਹੜੀ ਇੱਕ ਗੱਲ ਉਹ ਇਹ ਕਹਿ ਰਹੇ ਆ ਕਿ ਜੇ ਪੰਜਾਬ ਏਜੰਡਾ ਲਾਗੂ ਕਰਨ ਦੇ ਵਿੱਚ ਉਹਨਾਂ ਨੂੰ ਸਫਲਤਾ ਨਾ ਮਿਲੀ ਤਾਂ ਉਹ ਆਪਣੇ ਪ੍ਰੋਫੈਸ਼ਨ ਦੇ ਵਿੱਚ ਵਾਪਸ ਪਰਤ ਜਾਣਗੇ। ਇਹ ਵੱਡੀ ਗੱਲ ਹੈ ਜਿਹੜੀ ਕਿ ਨਵਜੋਤ ਕੌਰ ਸਿੱਧੂ ਕਹਿ ਰਹੇ ਆ। ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ 25 ਲੱਖ ਘੰਟੇ ਦਾ ਕਮਾਉਂਦੇ ਸੀਗੇ ਟੀਵੀ ਚੈਨਲਾਂ ਤੋਂ, ਉਹ ਉੱਥੇ ਚਲੇ ਜਾਣਗੇ ਵਾਪਸ ਜੇ ਪੰਜਾਬ ਏਜੰਡਾ ਲਾਗੂ ਨਾ ਹੋਇਆ। ਹਾਲਾਂਕਿ ਇਹ ਗੱਲ ਅਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤਾਂ ਨਹੀਂ ਆਖੀ, ਪਰ ਉਹਨਾਂ ਦੇ ਨੇੜੇ ਦੇ ਸੂਤਰ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਉਹਨਾਂ ਦਾ ਇਹ ਏਡਾ ਅਹਿਮ ਚੋਣ ਪ੍ਰਚਾਰ ਛੱਡ ਕੇ ਇੱਕਦਮ ਜਿਹੜਾ ਉਹ ਪਹਾੜਾਂ ਦੇ ਉੱਤੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੇ ਵਾਸਤੇ ਚਲੇ ਜਾਣਾ ਸ਼ਾਇਦ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਕੁਝ ਕਿਸਮ ਦਾ ਇਸ਼ਾਰਾ ਹੈ ਕਿ ਜਿਹੜਾ ਉਹ 6 ਤਰੀਕ ਨੂੰ ਮੁੱਖ ਮੰਤਰੀ ਦਾ ਫੇਸ ਐਲਾਨਣਾ ਚਾਹੁੰਦੇ ਆ ਕਿ ਫਿਰ ਨਵਜੋਤ ਸਿੰਘ ਸਿੱਧੂ ਹੋਰੀ ਸਾਈਡ ਲਾਈਨ ਹੋ ਸਕਦੇ ਆ। ਜੇ ਇਸ ਤਰ੍ਹਾਂ ਦਾ ਕੁਝ ਹੁੰਦਾ ਤੇ ਇਹ ਕਾਂਗਰਸ ਦੇ ਵਾਸਤੇ ਬਹੁਤ ਵੱਡਾ ਝਟਕਾ ਮੰਨਿਆ ਜਾਊਗਾ, ਕਿ ਇਹ ਸਿਰਫ ਕੋਈ ਅੰਮ੍ਰਿਤਸਰ ਈਸਟ ਦੀ ਲੜਾਈ ਤਾਂ ਹੈ ਨਹੀਂ ਗੀ ਇੱਕ ਸੀਟ ਦੀ, ਇਹ ਤਾਂ ਲੜਾਈ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਆਪਣੀ ਸਰਕਾਰ ਰਿਪੀਟ ਕਰਨ ਦੀ ਲੜਾਈ ਹੈ। ਕੱਲੇ ਚਰਨਜੀਤ ਚੰਨੀ ਹੋਰਾਂ ਦੇ ਫੇਸ ਦੇ ਉੱਤੇ ਕਾਂਗਰਸ ਇਹ ਲੜਾਈ ਨਹੀਂ ਜਿੱਤ ਸਕਦੀ, ਇਹ ਵੀ ਕਲੀਅਰ ਹੈ। ਜਿਹੜੀ ਇੱਕ ਪਹਿਲਾ ਵਿਸਥਾਰ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਜੀ ਸੁਨੀਲ ਜਾਖੜ ਹੋਰਾਂ ਵਾਲੀ, ਉਹ ਨਾਰਾਜ਼ਗੀ ਵੱਖਰੇ ਤੌਰ ਦੇ ਉੱਤੇ ਆ। ਜੇ ਨਵਜੋਤ ਸਿੰਘ ਸਿੱਧੂ ਹੋਰੀ ਲਾਂਭੇ ਹੋ ਜਾਂਦੇ ਆ ਚੋਣ ਪ੍ਰਚਾਰ ਤੋਂ ਤੇ ਤਾਂ ਮਿੰਟ ਕੀਮਤੀ ਆ ਇਸ ਵੇਲੇ। ਤੇ ਇਹ ਮੇਰੀ ਜਾਚੇ ਇੱਕ ਬਹੁਤ ਵੱਡਾ ਝਟਕਾ ਕਾਂਗਰਸ ਦੇ ਵਾਸਤੇ ਹੋ ਸਕਦਾ ਹੈ। ਜਿੰਨੇ ਦਿਨ ਵੀ ਉਹ ਵਾਪਸ ਨਹੀਂ ਪਰਤਣਗੇ, ਉਹਨਾਂ ਦਾ ਕੀ ਪਤਾ ਹੈ, ਉਹ ਇਹ ਕਹਿਣ ਕਿ 6 ਤਰੀਕ ਤੱਕ ਮੈਂ ਬੈਠਾ ਉੱਤੇ ਜਾ ਕੇ, ਮੈਂ ਤਾਂ ਆਉਂਦਾ ਨਹੀਂ। ਤੇ ਜੇ ਇਦਾਂ ਦੀ ਗੱਲ ਹੁੰਦੀ ਹੈ, ਜੇ ਨਵਜੋਤ ਕੌਰ ਸਿੱਧੂ ਦੀ ਗੱਲ ਨੂੰ ਮੰਨੀਏ ਤਾਂ ਲੱਗਦਾ ਕਿ ਅਜਿਹਾ ਕੁਝ ਹੋ ਸਕਦਾ ਹੈ। ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਜੇ ਪੰਜਾਬ ਏਜੰਡਾ ਲਾਗੂ ਨਾ ਹੋਇਆ ਤੇ ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਵਾਪਸ ਪਰਤਾਂਗੇ। ਪੰਜਾਬ ਏਜੰਡਾ ਕੀ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੁੱਖ ਮੰਤਰੀ ਦਾ ਫੇਸ ਐਲਾਨੋ। ਬਸ ਐਂਡ ਦੇ ਵਿੱਚ ਤਾਂ ਇਹੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੇ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੇ ਸਰੋਤੇ ਸਨ ਬਲਤੇਜ ਪੰਨੇ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।